ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਕੁਛ ਮਿੰਟ ਪਹਿਲਾਂ ਅੱਜ ਯੂਐਸ ਦੀ ਸੁਪਰੀਮ ਕੋਰਟ ਨੇ ਯੂਨੈਨਿਮਸਲੀ ਰੂਲ ਕਰ ਦਿੱਤਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਕੋਲੋਰਾਡੋ ਸਟੇਟ ਦੇ ਜੋ ਬੈਲਟ ਆ ਉਹਦੇ ਉੱਤੇ ਰਹਿਣਗੇ। ਕੋਲੋਰਾਡੋ ਤੋਂ ਬਿਨਾਂ ਹੋਰ ਵੀ ਕਈ ਸਾਰੀਆਂ ਸਟੇਟਸ ਨੇ ਕੋਸ਼ਿਸ਼ ਕੀਤੀ ਸੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਬੈਲਟ ਦੇ ਉੱਤੇ ਨਾ ਰੱਖਿਆ ਜਾਵੇ। ਉਹਨਾਂ ਦਾ ਜੋ ਚਾਰजेस ਉਹਨਾਂ ਦੇ ਉੱਤੇ ਲੱਗ ਰਹੇ ਸੀ ਜਨਵਰੀ 6 2021 ਨੂੰ ਇਨਸੁਰੈਕਸ਼ਨ ਕਲੌਜ਼ ਦੇ ਸੰਬੰਧ ਦੇ ਵਿੱਚ ਕੋਰਟ ਨੇ ਯੂਨੈਨਿਮਸਲੀ ਇਹ ਕਿਹਾ ਵੀ ਤੁਸੀਂ ਜਿਹੜਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਬੈਲਟ ਤੋਂ ਆਫ ਨਹੀਂ ਰੱਖ ਸਕਦੇ ਹੈਗੇ। ਇਹ ਜੋ ਇਨਸੁਰੈਕਸ਼ਨ ਵਾਲਾ ਮੁੱਦਾ ਹੈਗਾ ਆ 14th ਅਮੈਂਡਮੈਂਟ ਦਾ, ਇਹਦੇ ਉੱਤੇ ਕਾਂਗਰਸ ਨੂੰ ਆਪ ਜਿਹੜਾ ਆ ਡਿਸੀਜਨ ਕਰਨਾ ਚਾਹੀਦਾ ਹੈਗਾ। ਉਹਦੇ 'ਚ ਜੋ ਵੀ ਅਮੈਂਡਮੈਂਟ ਲਿਆਣੀ ਆ ਉਹ ਕਰਨਾ ਚਾਹੀਦਾ ਹੈਗਾ। ਸੋ ਹਾਊਸ ਸਪੀਕਰ ਜੌਨਸਨ ਨੇ ਇਹ ਕਿਹਾ ਕਿ ਜੋ ਸੁਪਰੀਮ ਕੋਰਟ ਦਾ ਡਿਸੀਜਨ ਆਇਆ 14th ਅਮੈਂਡਮੈਂਟ ਦੇ ਸੰਬੰਧ ਦੇ ਵਿੱਚ ਇਹ ਫਾਰਮੂਲਾ ਇਹ ਸਾਨੂੰ ਪਹਿਲੇ ਪਤਾ ਸੀ। ਮਾਈਕ ਜੌਨਸਨ ਜੋ ਹੈਗੇ ਆ ਤੇ ਇਸੇ ਤਰ੍ਹਾਂ ਸੁਪਰੀਮ ਕੋਰਟ ਨੇ ਇਹ ਨਹੀਂ ਐਡਰੈਸ ਕੀਤਾ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹ ਇਨਸੁਰੈਕਸ਼ਨਿਸਟ ਹੈਗੇ ਆ ਜਾਂ ਨਹੀਂ, ਵੀ ਉਹਨਾਂ ਨੇ ਉੱਥੇ ਕੀਤਾ ਸੀ ਜਾਂ ਉਕਸਾਇਆ ਸੀ ਲੋਕਾਂ ਨੂੰ, ਉਹਦੇ 'ਚ ਇਨਵੋਲਵ ਸੀ ਜਾਂ ਨਹੀਂ। ਇਹਦੇ ਬਾਰੇ ਉਹਨਾਂ ਨੇ ਨਹੀਂ ਡਿਸੀਜਨ ਦਿੱਤਾ। ਉਹਨਾਂ ਨੇ ਇਹ ਦਿੱਤਾ ਵੀ ਬੈਲਟ ਤੇ ਰਹਿ ਸਕਦੇ ਆ ਜਾਂ ਨਹੀਂ। ਇਹ ਇੱਕ ਲੀਗਲ ਲੌਂਗ ਸ਼ਾਟ ਸੀਗਾ ਤੇ ਉਹਨਾਂ ਨੇ ਜਿਹੜਾ ਆ ਅੱਜ ਸਵੇਰੇ ਜਿਹੜਾ ਡਿਸੀਜਨ ਦਿੱਤਾ ਹੈਗਾ। ਕਾਂਗਰਸ ਨੂੰ ਕਹਿੰਦੇ ਐਕਟ ਕਰਨਾ ਪਊਗਾ। ਇਸੇ ਤਰ੍ਹਾਂ ਜੋ ਕੋਲੋਰਾਡੋ ਦੀ ਸੈਕਟਰੀ ਆ ਉਹ ਕਹਿੰਦੀ ਵੀ ਮੈਂ ਡਿਸਅਪੁਆਇੰਟਡ ਆ ਸੈਕਟਰੀ ਆਫ ਸਟੇਟ ਜੋ ਸੁਪਰੀਮ ਕੋਰਟ ਦਾ ਜੋ ਡਿਸੀਜਨ ਆਇਆ ਹੈਗਾ। ਸੁਪਰੀਮ ਕੋਰਟ ਦੇ ਜਿਹੜੇ ਸਾਰੇ ਜਸਟਿਸਿਸ ਆ, ਚਾਹੇ ਉਹ ਕੰਜ਼ਰਵੇਟਿਵ ਸੀ ਚਾਹੇ ਉਹ ਲਿਬਰਲ ਸੀਗੇ, ਉਹਨਾਂ ਸਾਰਿਆਂ ਨੇ ਆਪੋ ਆਪਣੀ ਵੱਖ-ਵੱਖ ਕਾਰਨਾਂ ਦੇ ਕਰਕੇ ਇਹ ਕਿਹਾ ਆ ਵੀ ਟਰੰਪ ਹੁਣੀ ਕੋਲੋਰਾਡੋ ਦੇ ਬੈਲਟ ਦੇ ਉੱਤੇ ਰਹਿਣਗੇ, ਜਿਸ ਦਾ ਮਤਲਬ ਵੀ ਜਿੱਦਾਂ ਇਲੀਨੋਇਸ ਦੇ ਵਿੱਚ ਜਾਂ ਮੇਨ ਦੇ ਵਿੱਚ ਇਹਨਾਂ ਨੂੰ ਬੈਲਟ ਤੋਂ ਪਰੇ ਰੱਖਣ ਦੀ ਜਿਹੜੀ ਕੋਸ਼ਿਸ਼ ਸੀ, ਉਸ ਦੇ ਵਿੱਚ ਵੀ ਉੱਥੇ ਹੁਣ ਉਹਨਾਂ ਨੂੰ ਜਗ੍ਹਾ ਮਿਲ ਸਕਦੀ ਆ। ਸੁਪਰੀਮ ਕੋਰਟ ਨੇ ਕਿਹਾ ਵੀ ਇਹ ਸਟੇਟ ਦਾ ਹੱਕ ਨਹੀਂ ਹੈਗਾ ਵੀ ਜਿਹੜੀ 14ਵੀਂ ਅਮੈਂਡਮੈਂਟ ਆ ਉਸ ਦੇ ਵਿੱਚ ਵੀ ਕਿਸੇ ਸਾਬਕਾ ਰਾਸ਼ਟਰਪਤੀ ਨੂੰ ਬੈਲਟ ਤੋਂ ਰੋਕਣ, ਕਹਿੰਦੇ ਵੀ ਉਹ ਸਟੇਟ ਦੇ ਹੱਕ ਦੇ ਵਿੱਚ ਨਹੀਂ ਆ। ਜਸਟਿਸ ਨੇ ਆਪੋ ਆਪਣੇ ਵੱਖ-ਵੱਖ ਰੀਜ਼ਨ ਦੇ ਤਹਿਤ ਇਹ ਜਿਹੜਾ ਡਿਸੀਜਨ ਦਿੱਤਾ, ਤੇ ਜਿੱਦਾਂ ਆਪਾਂ ਬਾਰ-ਬਾਰ ਦੱਸ ਰਹੇ ਹਾਂ ਵੀ ਇਹ ਡਿਸੀਜਨ ਯੂਨੈਨਿਮਸ ਸੀਗਾ। ਕੋਈ ਵੀ ਜਿਹੜਾ ਜਸਟਿਸ ਆ ਉਹ ਇਸ ਹੱਕ ਦੇ ਵਿੱਚ ਨਹੀਂ ਸੀ ਵੀ ਟਰੰਪ ਹੁਣਾਂ ਨੂੰ ਇਸ ਚੀਜ਼ ਦੇ ਕਰਕੇ ਜਿਹੜੇ ਕੋਲੋਰਾਡੋ ਦੇ ਵੋਟਰਸ ਕਹਿ ਰਹੇ ਸੀਗੇ ਵੀ ਇਹਨਾਂ ਨੇ ਇਨਸਰੈਕਸ਼ਨਿਸਟ ਹੈਗੇ ਆ, ਜਿਹੜਾ ਕੋਲੋਰਾਡੋ ਦਾ ਸੁਪਰੀਮ ਕੋਰਟ ਨੇ ਕਿਹਾ ਸੀਗਾ ਵੀ ਇਨਸਰੈਕਸ਼ਨਿਸਟ ਹੈਗੇ ਆ, ਉਸ ਦੇ ਉੱਤੇ ਵੀ ਇਹਨਾਂ ਨੂੰ ਰੋਕਿਆ ਜਾਵੇ ਬੈਲਟ ਦੇ ਉੱਤੇ ਆਉਣ ਤੋਂ, ਉਹ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ ਹੈਗਾ। ਜਿਹੜੇ ਗਵਰਨਰ ਕ੍ਰਿਸਟੀ ਨਿਯੋਮ ਨੇ ਸਾਊਥ ਡਕੋਟਾ ਦੇ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਵੀ ਕਹਿੰਦੇ ਵੀ ਸਕੌਟਸ ਨੇ ਆਪਣੀ ਡਿਊਟੀ ਕੀਤੀ ਆ ਵੀ ਸੁਪਰੀਮ ਕੋਰਟ ਆਫ ਯੂਨਾਈਟਿਡ ਸਟੇਟਸ ਨੇ, ਤੇ ਉਹਨਾਂ ਨੇ ਬੜੀ ਤੇਜ਼ੀ ਦੇ ਨਾਲ ਤੇ ਯੂਨੈਨਿਮਸਲੀ ਕਾਨੂੰਨ ਨੂੰ ਰਿਸਟੋਰ ਕੀਤਾ ਆ। ਇਸ ਦੇ ਨਾਲ ਜਿਹੜੇ ਰਾਈਟ ਹੈਗਾ ਅਮਰੀਕਨ ਲੋਕਾਂ ਦਾ ਆਪਣਾ ਪ੍ਰੈਜ਼ੀਡੈਂਟ ਆਪ ਚੂਜ਼ ਕਰਨ ਦਾ, ਉਹ ਇਸ ਦੇ ਨਾਲ ਬਚ ਗਿਆ ਹੈਗਾ ਆ। ਤੇ ਇਹ ਪਹਿਲੋਂ ਵੀ ਧਾਰਨਾ ਸੀਗੀ ਵੀ ਜਿਹੜੇ ਕੋਰਟਸ ਆ, ਸੁਪਰੀਮ ਕੋਰਟ ਖਾਸ ਕਰਕੇ ਇਦਾਂ ਦਾ ਫੈਸਲਾ ਨਹੀਂ ਲਊਗੀ ਜਿਸ ਦੇ ਨਾਲ ਇਹ ਲੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਜਿਹੜੀ ਸੁਪਰੀਮ ਕੋਰਟ ਆ ਜਾਂ ਕੋਈ ਅਦਾਲਤ ਆ ਉਹਨਾਂ ਚੀਜ਼ਾਂ ਦੇ ਉੱਤੇ ਫੈਸਲਾ ਲਵੇ ਵੀ ਕਿਹਨੂੰ ਚੁਣਿਆ ਜਾ ਸਕਦਾ ਤੇ ਕਿਹਨੂੰ ਨਹੀਂ ਚੁਣਿਆ ਜਾ ਸਕਦਾ, ਕਿਉਂਕਿ ਬੈਲਟ ਤੋਂ ਜੇ ਕੋਈ ਬਾਹਰ ਰੱਖਿਆ ਜਾਂਦਾ ਆ ਤਾਂ ਅਦਾਲਤ ਦੇ ਕਹਿਣ ਦੇ ਉੱਤੇ ਤਾਂ ਬੇਸਿਕਲੀ ਲੋਕਾਂ ਦੀ ਚੋਇਸ ਜਿਹੜੀ ਉੱਥੇ ਪਰੇ ਹੋ ਜਾਂਦੀ ਹੈਗੀ ਆ। ਮਾਰੀਓ ਨਿਕੋਲਾਸ ਜਿਹੜੇ ਕੋਲੋਰਾਡੋ ਦੇ ਪਲੈਂਟਿਫਸ ਦੇ ਲਾਇਰ ਸੀਗੇ, ਉਹਨਾਂ ਨੇ ਕਿਹਾ ਵੀ ਸੁਪਰੀਮ ਕੋਰਟ ਨੇ ਜਿਹੜੀ ਆਪਣੀ ਜ਼ਿੰਮੇਵਾਰੀ ਸੀ ਲੋਕਤੰਤਰ ਦੇ ਲਈ ਉਸ ਤੋਂ ਉਹ ਪਰੇ ਹੋਏ ਨੇ, ਜਿਹੜਾ ਕਹਿੰਦੇ ਵੀ ਹੁਣ ਕਾਂਗਰਸ ਹੀ ਇਸ ਨੂੰ ਅਨਫੋਰਸ ਸਿਰਫ ਕਰ ਸਕਦੀ ਹੈ, ਤੇ ਕਾਂਗਰਸ ਦੇ ਵਿੱਚ ਲੱਗਦਾ ਨਹੀਂ ਆ ਵੀ ਇਸ ਦੇ ਵਿੱਚ ਕੋਈ ਇਦਾਂ ਦੀ ਚੀਜ਼ ਹੋਊਗੀ। ਡੋਨਲਡ ਟਰੰਪ ਉਹਨਾਂ ਨੇ ਇੱਕ ਕੰਜ਼ਰਵੇਟਿਵ ਰੇਡੀਓ ਹੋਸਟ ਹੌਈ ਕਾਰ ਦੇ ਨਾਲ ਇਸ ਫੈਸਲੇ ਤੋਂ ਬਾਅਦ ਇੰਟਰਵਿਊ ਦੇ ਵਿੱਚ ਕਿਹਾ, ਕਹਿੰਦੇ ਵੀ ਉਹਨਾਂ ਨੂੰ ਬੜਾ ਮਾਣ ਆ ਵੀ ਸੁਪਰੀਮ ਕੋਰਟ ਦਾ ਜਿਹੜਾ ਯੂਨੈਨਿਮਸ ਡਿਸੀਜਨ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਹੋਇਆ ਆ। ਕਹਿੰਦੇ ਵੀ ਇਹ ਸਾਰੇ ਫਿਊਚਰ ਪ੍ਰੈਜ਼ੀਡੈਂਟਸ ਦੇ ਲਈ ਆ, ਨਾ ਕਿ ਇਕੱਲੇ ਮੇਰੇ ਦੇ ਲਈ। ਸੋ ਦਿਸ ਇਜ਼ ਫਾਰ ਫਿਊਚਰ ਪ੍ਰੈਜ਼ੀਡੈਂਟਸ ਐਂਡ ਆਲ ਪ੍ਰੈਜ਼ੀਡੈਂਟਸ। ਸੋ ਹੁਣ ਦੇਖੋ ਅੱਗੇ ਕੀ ਇਸ ਦੇ ਵਿੱਚ ਬਣਦਾ ਹੈ। ਜਸਟਿਸ ਬੈਰਟ ਨੇ ਜਿਹੜਾ ਕਿਹਾ ਵੀ ਜਿਹੜਾ ਜੁਡੀਸ਼ੀਅਲ ਵਿਊ ਸੀ ਉਹਨਾਂ ਦੇ ਮੋਹਰੇ ਵੀ ਉਹਦੀ ਆਵਾਜ਼ ਉਹਨਾਂ ਨੇ ਜਿਹੜੀ ਉਹ ਦੇਖੀ ਸੀਗੀ ਪਬਲਿਕ ਅਪੀਅਰੈਂਸਿਸ ਦੇ ਵਿੱਚ। ਜਸਟਿਸ ਬੈਰਟ ਨੇ ਕਿਹਾ ਸੀਗਾ ਵੀ ਜਿਹੜੀ ਆਪਣੀ ਰਾਈਟਿੰਗ ਦੇ
ਹਿਸਾਬ ਦੇ ਨਾਲ ਉਹਨਾਂ ਦੇ ਜਿਹੜੇ ਸਾਬਕਾ ਬੌਸ ਆ ਜਸਟਿਸ ਐਂਟੋਨੀਓ ਸਕਾਲੀਆ ਦੇ ਹਿਸਾਬ ਦੇ ਨਾਲ ਉਹਨਾਂ ਦੀਆਂ ਰਾਈਟਿੰਗਸ ਤੋਂ ਥੋੜ੍ਹਾ ਉਲਟ ਵੀ ਜਿਹੜਾ ਉਹਨਾਂ ਨੇ ਲਿਖਿਆ ਸੀਗਾ। ਸੁਪਰੀਮ ਕੋਰਟ ਦੀ ਰੂਲਿੰਗ ਹੁਣ ਉਦੋਂ ਆਈ ਆ ਜਦੋਂ ਇਲੀਨੋਇਸ ਦੇ ਜੱਜ ਨੇ ਟਰੰਪ ਹੋਣਾ ਨੂੰ ਇਨਐਲੀਜੀਬਲ ਪਾਇਆ ਸੀਗਾ ਪ੍ਰਾਇਮਰੀ ਬੈਲਟ ਦੇ ਲਈ। ਸੋ ਇਹ ਹੁਣ ਡਿਸੀਜਨ ਕਹਿੰਦੇ ਆ ਵੀ ਪੈਂਡਿੰਗ ਅਪੀਲ ਦੇ ਲਈ ਉਸ ਦੇ ਉੱਤੇ ਸਟੇ ਲੱਗੀ ਆ। ਮਾਈਕ ਬੋਸਟ ਜਿਹੜੇ ਰਿਪਰੈਜ਼ੈਂਟੇਟਿਵ ਹੈਗੇ ਨੇ ਇਲੀਨੋਇਸ ਦੇ ਰਿਪਬਲਿਕਨ ਨੇ, ਉਹਨਾਂ ਨੇ ਸੁਪਰੀਮ ਕੋਰਟ ਦੇ ਇਸ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਸੈਲੀਬ੍ਰੇਟ ਕਹਿੰਦੇ ਆ ਵੀ ਉਹ ਕੀਤਾ। ਕਹਿੰਦੇ ਵੀ ਇਹ ਇੱਕ ਬੇਹੁਦਾ ਅਟੈਂਪਟ ਸੀਗਾ ਟਰੰਪ ਹੋਣਾ ਨੂੰ ਇਲੀਨੋਇਸ ਦੇ ਬੈਲਟ ਤੋਂ ਹਟਾਉਣ ਦੇ ਲਈ। ਸੋ ਹੁਣ ਜਿਹੜਾ ਇਹ ਹਰਜੋਤ ਸਿੰਘ ਜੀ ਜਿਹੜਾ ਅਮੈਂਡਮੈਂਟ ਸੀਗੀ ਸੈਕਸ਼ਨ 3 ਸੀਗਾ 14th ਅਮੈਂਡਮੈਂਟ ਦਾ, ਜੋ ਪਿਛਲੇ ਕਈ ਮਹੀਨਿਆਂ ਤੋਂ ਚਰਚਾ ਦੇ ਵਿੱਚ ਚੱਲ ਰਿਹਾ ਸੀ, ਸੁਪਰੀਮ ਕੋਰਟ ਨੇ ਟਰੰਪ ਹੋਣਾ ਨੂੰ ਇੱਕ ਹਿਸਾਬ ਦੇ ਨਾਲ ਬੈਲਟ ਦੇ ਉੱਤੇ ਦੁਬਾਰਾ ਲਿਆ ਕੇ ਸਾਰੀਆਂ ਚੀਜ਼ਾਂ ਦੇ ਉੱਤੇ ਇੱਕ ਹਿਸਾਬ ਨਾਲ ਵਿਰਾਮ ਲੱਗ ਗਿਆ ਆ। ਇਨਸਰੈਕਸ਼ਨ ਕੀਤੀਆਂ ਜਾਂ ਨਹੀਂ, ਜਿੱਦਾਂ ਤੁਸੀਂ ਵੀ ਦੱਸਿਆ ਵੀ ਸੁਪਰੀਮ ਕੋਰਟ ਨੇ ਉਸ ਉੱਤੇ ਫੈਸਲਾ ਨਹੀਂ ਕੀਤਾ, ਸਿਰਫ ਇਸ ਚੀਜ਼ ਦੇ ਉੱਤੇ ਫੈਸਲਾ ਕੀਤਾ ਆ ਵੀ ਹਾਂ ਵੀ ਪ੍ਰਾਇਮਰੀ ਬੈਲਟ ਦੇ ਉੱਤੇ ਸਾਬਕਾ ਰਾਸ਼ਟਰਪਤੀ ਟਰੰਪ ਰਹਿ ਸਕਦੇ ਨੇ।